ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵਿਊਅਰਸ 2013 ਤੋਂ ਚੱਲ ਰਹੇ ਸਰਦਾਰ ਏਕਨੂਰ ਸਿੰਘ ਜੀ ਦੇ ਕੇਸ ਨੂੰ ਯੂਨਾਈਟਿਡ ਸਿੱਖਸ ਆਰਗੇਨਾਈਜੇਸ਼ਨ ਤੇ ACLU ਨੇ ਜਿੱਤ ਲਿਆ ਹੈ। दरअसल कॉलेज तुरंत सरदार एकनूर सिंह नूं आर्मी ने रिजर्व ऑफिसर ट्रेनिंग कोर्प्स ज्वाइन नहीं कर दिता क्योंकि सरदार एकनूर सिंह सिखी स्वरूप दे विच है ते आर्मी ने दस्तार ते दाड़ी ते पाबंदी लगाई सी। फिर एकनूर सिंह ने यूनाइटेड सिक्स तक पहुंच की। यूनाइटेड सिक्स ने अमेरिकन सिविल लिबर्टीज यूनियन नाल मिल के अमेरिकन आर्मी ते केस किया अते जित हासिल की। सानू फखर ते मान है कि यूनाइटेड सिक्स ऑर्गेनाइजेशन ते जिन्हां ने फ्रांस का दस्तार केस भी यूनाइटेड नेशन ह्यूमन राइट्स काउंसिल दे विच जितया है। इस दे नाल नाल यूनाइटेड सिक्स ने ह्यूमैनिटेरियन एड के हवाले नाल भी इंटरनेशनल रैकग्नाइजेशन हासिल की है। सुनामी, हेरी, कैटरीना, पाकिस्तान अर्थक्वेक हर जगह ते यूनाइटेड सिक्स ने सरबत दे भले दे रास्ते ते चलदियां लोकां दी मदद की। इस वेले भी नेपाल दे विच आए अर्थक्वेक तो बाद यूनाइटेड सिक्स ने अपने रिलीफ एफर्ट्स उत्थे शुरू किए होए ने ते अजे भी जारी हैं। ਅੱਜ ਅਸੀਂ ਯੂਨਾਈਟਿਡ ਸਿੱਖਸ ਜਥੇਬੰਦੀ ਦੀ ਡਾਇਰੈਕਟਰ ਬੀਬੀ ਮਜਿੰਦਰਪਾਲ ਕੌਰ ਜੀ ਨਾਲ ਗੱਲਬਾਤ ਕਰਾਂਗੇ ਅਤੇ ਜਾਣਾਂਗੇ ਸਰਦਾਰ ਏਕਨੂਰ ਸਿੰਘ ਜੀ ਦੇ ਕੇਸ ਬਾਰੇ ਅਤੇ ਇਸ ਵੇਲੇ ਨੇਪਾਲ ਦੇ ਵਿੱਚ ਕੀ ਸਿਚੁਏਸ਼ਨ ਹੈ। ਤਾਂ ਸਾਡਾ ਹੁਣ ਲਾਈਨ ਤੇ ਜੁੜ ਚੁੱਕੇ ਨੇ ਬੀਬੀ ਮਜਿੰਦਰਪਾਲ ਕੌਰ ਜੀ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। जी भैन जी सब तो पहला ਅਸੀਂ ਏਕਨੂਰ ਸਿੰਘ ਜੀ ਦੇ ਕੇਸ ਤੋਂ ਸ਼ੁਰੂ ਕਰਦੇ। ਭੈਣ ਜੀ ਅਸੀਂ ਏਕਨੂਰ ਸਿੰਘ ਜੀ ਦਾ ਕੇਸ ਯੂਨਾਈਟਿਡ ਸਿੱਖਸ ਵੱਲੋਂ ਲੜਿਆ ਹੈ, ਜਦ ਤੁਸੀਂ ਜਿੱਤਿਆ ਹੈ ਸਰ ਵਿਕਟਰੀ ਹਾਸਲ ਕੀਤੀ ਹੈ, ਸਾਨੂੰ ਵੇਰਵੇ ਸਹਿਤ ਇਸ ਕੇਸ ਬਾਰੇ ਜਾਣਕਾਰੀ ਦਿਓ। ਸਭ ਤੋਂ ਪਹਿਲਾਂ ਆਪਾਂ ਇਸ ਕੇਸ ਦੀ ਇਤਿਹਾਸਕ ਸਿਗਨੀਫੀਕੈਂਸ ਜਾਂ ਗੁਣ ਵੇਖੀਏ। ਇਤਿਹਾਸਕ ਗੁਣ ਇਹ ਹੈ ਕਿ ਤੁਹਾਨੂੰ ਪਤਾ ਹੀ ਹੋਏਗਾ ਵੀ ਪਿਛਲੇ 20 ਸਾਲ ਪਹਿਲਾਂ USA ਦੀ ਆਰਮੀ ਵਿੱਚ ਦਸਤਾਰ ਦੀ ਕੋਈ ਪਾਬੰਦੀ ਨਹੀਂ ਸੀ, ਦਸਤਾਰ ਤੇ ਦਾੜੀ ਦੀ ਕੋਈ ਪਾਬੰਦੀ ਨਹੀਂ ਸੀ। ਇੱਕ ਟਾਈਮ ਆਇਆ ਜਦੋਂ ਉਹਨਾਂ ਦਾ ਇੱਕ ਕਾਨੂੰਨ ਪਾਸ ਹੋਇਆ ਸੀ ਜਿਸ ਦੇ ਅਨੁਸਾਰ ਉਹਨਾਂ ਨੇ ਇੱਕ ਯੂਨੀਫਾਰਮ ਰੂਲਸ ਬਣਾਏ ਸਨ, ਮਤਲਬ ਕਿ ਜਿਹੜੀ ਵਰਦੀ ਦੇ ਰੂਲਸ ਸੀ ਨਾ ਯੂਨੀਫਾਰਮ, ਤੇ ਉਹਦੇ ਵਿੱਚ ਉਹਨਾਂ ਨੇ ਗਰੂਮਿੰਗ ਦੇ ਕਰਕੇ ਮਤਲਬ ਸੋ ਕਾਲਡ ਆਪਣੀ ਸਫਾਈ ਦੇ ਕਰਕੇ ਉਹਨਾਂ ਨੇ ਕਿਹਾ ਸੀ ਵਾਲ ਛੋਟੇ ਹੋਣੇ ਚਾਹੀਦੇ ਆ ਤੇ ਦਾੜੀ ਨਹੀਂ ਹੋਣੀ ਚਾਹੀਦੀ, ਉਹਨਾਂ ਦੇ ਗਰੂਮਿੰਗ ਰੂਲਸ ਅਨੁਸਾਰ, ਨਾ ਕਿ ਕੋਈ ਧਾਰਮਿਕ ਉਲੰਘਣਾ ਅਨੁਸਾਰ। ਸੋ ਉਹ ਜਿਹੜਾ ਕਾਨੂੰਨ ਉਹਨਾਂ ਨੇ 20 ਸਾਲ ਪਹਿਲਾਂ ਜਾਰੀ ਕੀਤਾ ਸੀ, ਉਸ ਦੇ ਕਰਕੇ ਏਕਨੂਰ ਸਿੰਘ ਨੂੰ ਜਦੋਂ ਉਸਨੇ ਆਪਣੇ ਕਾਲਜ ਦੇ ਵਿੱਚ ਜੋ ਹੁੰਦਾ ਨਾ ROTC ਅਮਰੀਕਾ ਦੇ ਵਿੱਚ ਜਿਹੜੀ ਵੋਲੰਟਰੀ ਕਾਲ ਹੁੰਦੀ ਹੈ ਕਾਲਜਸ ਵਿੱਚ, ਜਿਸ ਤੋਂ ਬਾਅਦ ਫਿਰ ਉਹ ਬੱਚਾ ਜਦੋਂ ਆਰਮੀ ਵਿੱਚ ਦਾਖਲਾ ਲੈਂਦਾ ਹੈ ਉਸਨੂੰ ਸੌਖੀ ਤਰ੍ਹਾਂ ਮਿਲ ਜਾਂਦਾ ਹੈ। ਉਹਦੇ ਵਿੱਚ ਜਿਹਨੂੰ ਏਕਨੂਰ ਸਿੰਘ ਨੇ ਅਪਲਾਈ ਕੀਤਾ ਵੀ ਮੈਂ ਵੀ ROTC ਦਾ ਬਣਨਾ ਹੈ ਕੈਡਟ, ਉਹਨਾਂ ਨੇ ਪਾਬੰਦੀ ਲਾਈ ਸੀ ਵੀ ਨਹੀਂ, ਆਰਮੀ ਦੇ ਰੂਲ ਅਨੁਸਾਰ ਤੇਰੇ ਜਿਹੜੇ ਦਸਤਾਰ ਹੈ ਤੇ ਜਿਹੜੇ ਤੇਰੇ ਫੇਸ਼ੀਅਲ ਹੈ ਨੇ ਦਾੜੀ ਹੈ ਇਹ ਮਨਾ ਹੈ ਸਾਡੇ ਕਾਨੂੰਨ ਅਨੁਸਾਰ। ਸੋ ਇਹ ਬੱਚਾ ਇੱਕ ਹੋਰ ਸੰਸਥਾ ਕੋਲ ਗਿਆ ਸੀ, ਸਿੱਖ ਸੰਸਥਾ ਕੋਲ ਹੀ, ਤੇ ਉਹ ਸਿੱਖ ਸੰਸਥਾ ਦਾ ਅਪਰੋਚ ਸੀ ਵੀ ਆਪਾਂ ਇਸ ਨੂੰ ਕਾਨੂੰਨੀ ਤੌਰ ਤੇ ਨਾ ਲੜੀਏ, ਇਸ ਨੂੰ ਕੈਂਪੇਨ ਦੇ ਤੌਰ ਤੇ ਆਰਮੀ ਦੀ ਰੂਲਸ ਨੂੰ ਬਦਲਾਈਏ ਜਾਂ ਪੋਲੀਟੀਕਲ ਅਵੇਅਰਨੈਸ ਕ੍ਰੀਏਟ ਕਰੀਏ। ਪਰ ਜਦੋਂ ਇਹੀ ਬੱਚਾ ਸਾਡੇ ਕੋਲ ਆਇਆ, ਕਿਉਂਕਿ ਰੱਬ ਨੇ ਜਿਹੜੀ ਸੇਵਾਵਾਂ ਦਿੱਤੀਆਂ ਹੁੰਦੀਆਂ ਉਹ ਬੱਚੇ ਰਾਹੀਂ ਦਿੱਤੀਆਂ ਹੁੰਦੀਆਂ ਹੈ ਨਾ, ਜਦੋਂ ਏਕਨੂਰ ਸਿੰਘ ਸਾਡੇ ਯੂਨਾਈਟਿਡ ਸਿੱਖਸ ਕੋਲ ਆਇਆ ਸਾਡੀ ਸੋਚ ਵੱਖਰੀ ਸੀ। ਸਾਡੀ ਸੋਚ ਵਿੱਚ ਜਿਸ ਤਰ੍ਹਾਂ ਮੈਂ ਕਹਿੰਦੀ ਹੁੰਦੀ ਹਾਂ, ਰੱਬ ਨੇ ਹਾਥੀ ਵਿੱਚ ਤੇ ਕੀੜੀ ਵਿੱਚ 19 ਸ਼ਕਤੀ ਪਾਈ ਹੁੰਦੀ ਪਰ ਵੱਖਰੀ ਸ਼ਕਤੀ ਹੁੰਦੀ ਹੈ ਨਾ। ਸੋ ਹਾਥੀ ਆਪਣਾ ਕੰਮ ਕਰਦਾ, ਕੀੜੀ ਉਸ ਹਾਥੀ ਨੂੰ ਲੜ ਕੇ ਉਸਨੂੰ ਵੀ ਖਰਾਬ ਕਰ ਸਕਦੀ ਹੈ ਤੇ ਹਾਥੀ ਮਿੱਧ ਕੇ ਕੀੜੀ ਨੂੰ ਵੀ ਮਾਰ ਸਕਦਾ ਹੈ, ਪਰ ਵੱਖੋ ਵੱਖਰੀ ਸ਼ਕਤੀ ਹੁੰਦੀ ਹੈ। ਸੋ ਜੋ ਯੂਨਾਈਟਿਡ ਸਿੱਖਸ ਦੀ ਸੋਚ ਸੀ ਉਹ ਇਹ ਸੀ ਵੀ ਅਸੀਂ ਇਸ ਨੂੰ ਲੀਗਲੀ ਚੈਲੰਜ ਕਰਨਾ ਹੈ। ਸੋ ਅਸੀਂ ਇਸ ਦਾ ਹੱਥ ਫੜਿਆ ਤੇ ਸਾਨੂੰ ਪਤਾ ਸੀ ਵੀ ਇਹ ਬਹੁਤ ਵੱਡਾ ਮੁੱਦਾ ਹੋਣਾ ਹੈ। ਸੋ ਅਸੀਂ ACLU ਵਿਚ ਇਜ਼ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਦੀ ਜਿਹੜੀ ਗਰੁੱਪਿੰਗ ਹੈ ਜੋ ਬਹੁਤ ਮਸ਼ਹੂਰ ਹੈ ਅਮਰੀਕਾ ਵਿੱਚ ਵੀ ਤੇ ਦੁਨੀਆ ਭਰ ਵੀ, ਤੇ ਉਹਨਾਂ ਦੇ ਬਹੁਤ ਸਾਰੇ ਸਕਸੈਸਸ ਨੇ ਐਡਵੋਕੇਸੀ ਦੇ, ਉਹਨਾਂ ਨਾਲ ਅਸੀਂ ਜੁੜੇ ਤੇ ਇਸ ਬੱਚੇ ਨੂੰ ਅਸੀਂ ਏਕਨੂਰ ਸਿੰਘ ਨੂੰ ਇਹਨਾਂ ਦੀ ਕੇਸ ਅਸੀਂ ਚੁੱਕੀ। ਤੇ ਗੱਲ ਇਹ ਸੀ ਵੀ ਪਹਿਲਾਂ ਤਾਂ ਇੱਕ ਆਰਮੀ ਦੇ ਵਿਰੁੱਧ ਇੱਕ ਕੇਸ ਕਰਨੀ is equivalent to ਜਿਸ ਤਰ੍ਹਾਂ ਅਸੀਂ ਫਰਾਂਸ ਵਿੱਚ ਜਦੋਂ ਅਸੀਂ ਕੇਸਿਸ ਕੀਤੀਆਂ ਸੀ UN ਵਿੱਚ, ਹੈ ਨਾ, ਕਿਉਂਕਿ especially in the US the army is supreme in many ways। ਕੋਈ ਵੀ ਇੰਡਸਟਰੀ ਜਾਂ ਮੈਂਬਰ ਆਫ ਕਾਂਗਰਸ ਆਰਮੀ ਦੇ ਵਿਰੁੱਧ ਇੱਕ ਸਟੈਂਡ ਲੈਣ ਲਈ ਬਹੁਤ ਵਾਰੀ ਸੋਚੇਗਾ, because the army is also powerful in the US, ਹੈ ਨਾ। ਸੋ ਉਸ ਦੇ ਬਾਵਜੂਦ
ਜੋ ਸ਼ਕਤੀ ਗੁਰੂ ਸਾਹਿਬ ਨੇ ਦਿੱਤੀ ਹੈ ਉਸ ਨੂੰ ਮੁੱਖ ਰੱਖ ਕੇ, ਜੋ ਸੇਵਾ ਇੱਕ ਨੂਰ ਸਿੰਘ ਨੂੰ ਮਿਲੀ ਸੀ ਉਸ ਦੀ ਸ਼ਰਧਾ ਨੂੰ ਮੁੱਖ ਰੱਖ ਕੇ ਅਸੀਂ ਇਹ ਕੇਸ ਚੁੱਕੀ। ਤੇ ਪਿਛਲੇ ਦਿਨਾਂ ਵਿੱਚ ਜੋ ਤੁਹਾਨੂੰ ਪਤਾ ਹੀ ਹੈ ਉਸ ਕੋਰਟ ਨੇ, ਜਿਸ ਕੋਰਟ ਵਿੱਚ ਫੈਡਰਲ ਕੋਰਟ ਵਿੱਚ ਇਹ ਕੇਸ ਸ਼ਾਮਲ ਸੀ, ਉਸ ਦੀ ਫੀਮੇਲ ਜੱਜ ਸੀ, ਇੱਕ ਜਨਾਨੀ ਸੀ। ਉਸਨੇ ਜਦੋਂ ਬਿਆਨ ਲੈਂਦੀ ਸੀ ਨਾ, ਉਸ ਵੇਲੇ ਸਾਨੂੰ ਪਤਾ ਲੱਗ ਗਿਆ ਸੀ ਵੀ ਇਹ ਸਾਡੀ ਸੋਚ ਸਮਝਦੀ ਹੈ ਵੀ ਇਹ ਇੱਕ ਗਰੂਮਿੰਗ ਇਸ਼ੂ ਨਹੀਂ ਹੈ, ਇੱਕ ਪਹਿਰਾਵਾ ਦੀ ਇਸ਼ੂ ਨਹੀਂ ਹੈ, ਇੱਕ ਧਾਰਮਿਕ ਇਸ਼ੂ ਹੈ। ਸੋ ਉਸਨੇ ਉਸ ਨੂੰ ਮੁੱਖ ਰੱਖ ਕੇ ਜੋ ਜੱਜਮੈਂਟ ਦਿੱਤੀ ਹੈ ਪਿਛਲੇ ਦਿਨਾਂ ਵਿੱਚ, ਉਹਦੇ ਅਨੁਸਾਰ ਹੁਣ ਇੱਕ ਨੂਰ ਸਿੰਘ ROTC ਦੇ ਵਿੱਚ ਅਪਲਾਈ ਕਰ ਸਕਦਾ ਹੈ। ਇਹ ਵੱਖਰੀ ਗੱਲ ਹੈ ਵੀ ਇਸ ਨੂੰ ਉਸ ਤੋਂ ਬਾਅਦ ਕੋਈ ਕੰਟਰੈਕਟ ਮਿਲੇਗਾ ਕਿ ਨਹੀਂ, ਇਸ ਨੂੰ ਨਾ ਪਾਬੰਦੀ ਸੀ, ਅਪਲਾਈ ਕਰਨ ਵੀ ਨਹੀਂ ਸੀ ਦੇ ਰਹੇ। ਸੋ ਇਹ ਜਿਹੜੀ ਵੇਰਵੇ ਨਾਲ ਸਮਝਣ ਦੀ ਲੋੜ ਹੈ ਵੀ ਜੋ ਇਹ ਪਹਿਲਾ ਪੜਾਅ ਹੈ ਜਿਹੜਾ ਐਡਵੋਕੇਸੀ ਦਾ ਪਹਿਲਾ ਪੜਾਅ ਹੈ ਨਾ। ਸੋ ਅਜੇ ਕਈ ਕੇਸਿਸ ਆਉਣੇ ਨੇ ਪੂਰੇ ਆਰਮੀ ਦੇ ਜਨਰਲ ਜਿਹੜੀ ਆਰਮੀ ਹੈ ਨਾ ਦੀ US ਆਰਮੀ ਐਜ਼ ਅਪੋਜ਼ਡ ਟੂ ROTC, ਉਹਦੇ ਵਿੱਚ ਵੀ ਜਿਹੜੇ ਬੱਚਿਆਂ ਨੂੰ, ਜਿਹੜੇ ਸਿੱਖ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ, ਉਹ ਕਿਸ ਤਰ੍ਹਾਂ ਸਾਹਮਣੇ ਕਰਨੀਆਂ ਨੇ, ਉਸ ਕਿਸ ਤਰ੍ਹਾਂ ਉਹਨਾਂ ਨਾਲ ਲੜਨਾ ਹੈ, ਉਹ ਅਜੇ ਬਹੁਤ ਲੰਬਾ ਰਸਤਾ ਹੈ। ਪਰ ਇਹ ਪਹਿਲਾ ਪੜਾਅ ਹੈ। ਜੇ ਪਹਿਲਾ ਪੜਾਅ ਫੜਿਆ ਜਾਵੇ ਤੇ ਉਸ ਤੋਂ ਬਾਅਦ ਤੁਸੀਂ ਉਸੇ ਤਰੀਕੇ ਨਾਲ ਉਸੇ ਪਾਵਰ ਨਾਲ ਤੁਸੀਂ ਤੁਰ ਸਕਦੇ ਹੋ। ਜੀ ਬਿਲਕੁਲ ਭੈਣ ਜੀ, ਇਸ ਤਰ੍ਹਾਂ ਇਹ ਪਹਿਲਾ ਹਿਸਟੋਰੀਕਲ ਕੇਸ ਇਸ ਦਾ ਫਰਸਟ ਸਟੈਪ, ਰਾਈਟ। ਐਂਡ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਇਹ ਵੀਰ ਜੀ ਸਾਡੇ ਸਿੱਖੀ ਸਰੂਪ ਦੇ ਵਿੱਚ ਸੀਗੇ, ਪਰ ਜਿਸ ਤਰ੍ਹਾਂ ਇਜ਼ ਹੀ ਦਾ ਫਰਸਟ ਪਰਸਨ ਇਨ ਆਰਮੀ ਜਿਹੜੇ ਸਿੱਖੀ ਸਰੂਪ ਦੇ ਵਿੱਚ ਜਾਣਗੇ, ਔਰ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕੇਸਿਸ ਹੋਏ ਨੇ, ਜਿਸ ਤਰ੍ਹਾਂ ਪਹਿਲਾਂ ਵੀ ਆਪਣੇ ਬੱਚੇ ਹੈਗੇ ਆਰਮੀ ਦੇ ਵਿੱਚ ਸਿੱਖੀ ਸਰੂਪ ਦੇ ਵਿੱਚ, ਔਰ ਹੀ ਇਜ਼ ਦ ਫਰਸਟ ਵਨ? ਓਕੇ, ਇਹ ਫਰਸਟ ਕੇਸ ਅਗੇਂਸਟ ਦੀ ਆਰਮੀ ਆਪਾਂ ਜਿੱਤੇ ਹਾਂ ਜੀ। It's not the first case of a Sikh wearing a turban in the army, है ना? क्योंकि मैं दस के हटी सां 20 साल पहला सिखां नूं कोई पाबंदी नहीं सी। सो साडे बहुत पिछोकड़ दे जिहड़े बजुर्ग अजकल होणगे जां गुजर चुके हन, उन्हां ने दस्तारां नाल US आर्मी विच सेवा कीती है। ओके, सो पर इस पाबंदी तो बाद तुसीं सुणिया होएगा कई 2-3 डॉक्टर सन, उन्हां दे नाम मैं भुल जानी, ओ एक उन्हां दे की नाम सन, पर बट ਉਹਨਾਂ ਨੇ ਕੋਰਟ ਰਾਹੀਂ ਨਹੀਂ ਹੱਕ ਲਿਆ ਉਹਨਾਂ ਨੇ, ਕਿਉਂਕਿ ਜਦੋਂ ਉਹਨਾਂ ਨੇ ਸ਼ਾਮਲ ਹੋਏ ਸਨ ਆਰਮੀ ਵਿੱਚ ਐਸ ਡਾਕਟਰ, ਟ੍ਰੇਨੀ ਡਾਕਟਰ, ਉਦੋਂ ਉਹਨਾਂ ਦੇ ਕੰਟਰੈਕਟ ਵਿੱਚ ਉਹਨਾਂ ਨੂੰ ਕੋਈ ਪਾਬੰਦੀ ਨਹੀਂ ਸੀ। ਸੋ ਇਸ ਕਰਕੇ ਉਹਨਾਂ ਨੇ ਇਸ ਦਲੀਲਾਂ ਨੂੰ ਮੁੱਖ ਰੱਖ ਕੇ ਇੱਕ ਐਗਜ਼ੈਂਪਸ਼ਨ ਕਹਿ ਲਓ, ਇੱਕ accommodation is the right word, accommodation ਲਈ ਸੀ ਇਹਨਾਂ ਤਿੰਨਾਂ ਨੇ। I think there were 3 of them, and ਉਹਨਾਂ accommodation ਦੇ ਸਿਰ ਤੇ ਅਸੀਂ ਕੋਈ ਹੋਰ ਕੇਸ ਨਹੀਂ ਸੀ ਲੜ ਸਕੇ, ਕਿਉਂਕਿ ਉਹ ਅਕਮੋਡੇਸ਼ਨ ਹੈ। ਮਤਲਬ ਜਿਸ ਤਰ੍ਹਾਂ ਵੀ ਕਿਸੇ ਨੂੰ ਐਗਜ਼ੈਂਪਸ਼ਨ ਮਿਲ ਜਾਵੇ ਤੇ ਉਹ ਆਰਮੀ ਕਵੇ ਵੀ ਇਹ ਸਿਰਫ ਤੇਰੇ ਲਈ ਦਿੱਤੀ ਹੈ, ਇਹ ਕਾਨੂੰਨੀ ਤੌਰ ਤੇ ਅਸੀਂ ਕੋਈ ਐਗਜ਼ੈਂਪਸ਼ਨ ਨਹੀਂ ਦਿੱਤੀ। ਸੋ ਇਸ ਕਰਕੇ ਉਸ ਐਗਜ਼ੈਂਪਸ਼ਨ ਨੂੰ ਅਸੀਂ ਨਹੀਂ ਸੀ ਵਰਤ ਸਕੇ। ਪਰ ਉਹਨਾਂ ਦੇ ਜਿਹੜੇ ਬਿਆਨ ਸਨ, ਉਹਨਾਂ ਦੀ ਜੋ ਆਰਮੀ ਵਿੱਚ ਐਕਸਪੀਰੀਅੰਸ ਸਨ, ਉਹ ਜ਼ਰੂਰ ਅਸੀਂ ਸਾਹਮਣੇ ਕੀਤੇ ਸਨ ਸਾਡੀ ਕੇਸ ਵਿੱਚ। ਸੋ ਜੋ ਉਹ 3 ਵੀਰ ਹਨ ਜਿਨ੍ਹਾਂ ਦੇ ਨਾਮ ਮੈਂ ਹੁਣ ਇਸ ਵੇਲੇ ਨਹੀਂ ਤੁਹਾਨੂੰ ਯਾਦ ਕਰਵਾ ਸਕਦੀ, US ਆਰਮੀ ਵਿੱਚ ਡਾਕਟਰ ਨੇ, ਉਹਨਾਂ ਨੇ ਜ਼ਰੂਰ ਹੁਣ ਤੱਕ ਦਸਤਾਰ ਨਾਲ ਕੰਮ ਕੀਤਾ ਹੈ ਆਰਮੀ ਵਿੱਚ, ਪਰ ਐਸ ਅਕਮੋਡੇਸ਼ਨ ਐਂਡ ਨਾਟ ਐਸ ਅ ਚੇਂਜ ਆਫ ਦ ਰੂਲਸ। Change of the rules is what we want to bring. ਹੁਣ ਆ ਜਿਹੜੀ ਕੇਸ ਅਸੀਂ ਜਿੱਤੇ ਹਾਂ, ਇਹ ਇੱਕ ਪਾਲਿਸੀ ਚੇਂਜ ਹੈ। ਪਹਿਲਾਂ ਪਾਲਿਸੀ ਸੀ ਵੀ ਇਹਨਾਂ ਨੂੰ ਅਪਲਾਈ ਵੀ ਨਹੀਂ ਕਰਨ ਦੇਣਾ ROTC ਵਿੱਚ, ਹੈ ਨਾ? ਜੀ ਬਿਲਕੁਲ। ਓਕੇ, ਹੁਣ ਉਹਨਾਂ ਨੇ ਇਸ ਕੇਸ ਨੇ ਜੋ ਸਾਹਮਣੇ ਪੇਸ਼ ਕੀਤਾ ਹੈ ਉਹ ਇਹ ਹੈ ਕਿ ਇਹਨਾਂ ਦਾ ਹੱਕ ਹੈ ਅਪਲਾਈ ਕਰਨ ਦਾ। ਹਾਂਜੀ ਜੀ ਬਿਲਕੁਲ। ਭੈਣ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਬਹੁਤ ਕਲੀਅਰਲੀ ਸਾਨੂੰ ਐਕਸਪਲੇਨ ਕੀਤਾ, ਬਿਕਾਜ਼ ਆਈ ਰਿਮੈਂਬਰ ਕਿ ਜਿਹੜੇ 3 ਹੋਰ ਸਿੱਖੀ ਸਰੂਪ ਦੇ ਵਿੱਚ ਹੈਗੇ ਨੇ ਸਾਡੇ ਵੀਰ ਹੈਗੇ ਨੇ, ਆਈ ਨੋ ਵਨ ਆਫ ਦ ਮਿਸਟਰ ਕਲਸੀ ਇਜ਼ ਦੇਅਰ, ਬਟ ਆਈ ਵਾਜ਼ਨਟ ਸ਼ੋਰ ਇਫ ਹੀ ਵਾਜ਼ ਐਨ ਆਰਮੀ ਔਰ ਹੀ ਵਾਜ਼ ਅ ਆਫਿਸਰ ਓਵਰ ਦੇਅਰ ਔਰ ਇਜ਼ ਦ ਡਾਕਟਰ ਓਵਰ ਦੇਅਰ। ਸੋ ਥੈਂਕ ਯੂ ਸੋ ਮਚ ਮੇਕਿੰਗ that clear. He's a medical, yeah, that's the right name. I didn't want to use any caste names, therefore I didn't want to recall it wrongly. But हाँ, जो 3 ਵੀਰ ਹੈਗੇ ਨੇ, 2 ਡਾਕਟਰ ਨੇ and one is not a doctor and they are in the army. ਉਹਨਾਂ ਦੇ ਕੇਸਿਸ ਤੁਸੀਂ ਜੇ ਗੂਗਲ ਕਰੋਗੇ ਤੁਸੀਂ ਵੇਖ ਲਓਗੇ। ਉਹਨਾਂ ਦੇ ਜਿਹੜੇ ਫਸਟ ਨੇਮਸ ਨੇ, ਸਿੱਖੀ ਨਾਂ ਨੇ, ਸਿੰਘ ਨਾਂ ਨੇ, ਉਹ ਨਹੀਂ ਮੈਨੂੰ ਯਾਦ ਆ ਰਹੇ, ਇਸ ਕਰਕੇ ਮੈਂ ਨਾਂ ਨਹੀਂ ਲੈ। ਨੋ ਪ੍ਰੋਬਲਮ। ਥੈਂਕ ਯੂ ਸੋ ਮਚ ਭੈਣ ਜੀ, ਤੁਸੀਂ ਇਹ ਕੇਸ ਦੇ ਬਾਰੇ ਕਲੀਅਰ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿੱਤੀ। ਹੁਣ ਭੈਣ ਜੀ ਅਸੀਂ ਨੇਪਾਲ ਵੱਲ ਵੀ ਜਾਣੇ, ਜਿਸ ਤਰ੍ਹਾਂ ਨੇਪਾਲ ਦੇ ਵਿੱਚ ਇੰਨੀ ਟ੍ਰੈਜਡੀ ਹੋਈ ਸੀਗੀ, ਹਜ਼ਾਰਾਂ ਦੇ ਹਿਸਾਬ ਦੇ ਨਾਲ ਲੋਕ ਮਰੇ ਨੇ ਉੱਥੇ। ਇਸ ਵੇਲੇ ਨੇਪਾਲ ਦੀ ਸਿਚੁਏਸ਼ਨ ਕੀ ਹੈ, ਕਿਉਂਕਿ ਤੁਹਾਡੇ ਰਿਲੀਫ ਕੈਂਪ ਆਲਰੇਡੀ ਉੱਥੇ ਹਜੇ ਵੀ ਨੇ। ਸੋ ਟੈਲ ਅਸ ਵਾਟਸ ਗੋਇੰਗ ਔਨ ਇਨ ਨੇਪਾਲ ਰਾਈਟ ਨਾਓ। ਓਕੇ, ਮੈਂ ਕਹਿਣਾ ਚਾਹੁੰਦੀ ਕਿ ਮੇਰੀ ਖੁਸ਼ਕਿਸਮਤੀ ਕਹਿ ਲਓ ਜਾਂ ਸੇਵਾ ਦੇ ਤੌਰ ਤੇ
ਧੰਨਵਾਦ ਕਰ ਰਹੀ ਹਾਂ ਕਿ ਮੈਨੂੰ ਵੀ ਮੌਕਾ ਮਿਲਿਆ। ਮੈਂ 2 ਹਫ਼ਤੇ ਕਠਮਾਂਡੂ ਤੇ ਵੱਖ ਵੱਖ ਪਿੰਡਾਂ ਵਿੱਚ ਇਹ ਸੇਵਾਵਾਂ ਦੇ ਵਿੱਚ ਹੱਥ ਵਟਾ ਕੇ ਆਈ ਹਾਂ ਤੇ ਆਪਣੇ ਅੱਖਾਂ ਨਾਲ ਵੇਖਣਾ, ਆਪਣੇ ਪੈਰਾਂ ਨਾਲ ਤੁਰ ਕੇ ਜੋ ਤੁਸੀਂ ਸਮਝਦੇ ਹੋ ਇੱਕ ਕੌਮ ਬਾਬਤ, ਉਹ ਮੈਨੂੰ ਬਹੁਤ ਚੰਗਾ ਲੱਗਾ। ਚੰਗਾ ਇਸ ਤਰ੍ਹਾਂ ਨਹੀਂ ਕਿਉਂਕਿ ਬਹੁਤ ਮੌਜ ਮੇਲਾ ਸੀ, ਚੰਗਾ ਇਸ ਕਰਕੇ ਤੁਸੀਂ ਉਹਨਾਂ ਦੇ ਦੁੱਖ ਨੂੰ ਸਮਝਿਆ, ਪਰ ਉਹਨਾਂ ਦੇ ਦੁੱਖ ਵਿੱਚ ਤੁਸੀਂ ਦੁੱਖ ਨਹੀਂ ਵੇਖਿਆ। ਮੈਂ ਇੱਕ ਉਦਾਹਰਨ ਦੇ ਤੌਰ ਤੇ ਦੱਸਾਂ, ਅਸੀਂ ਇੱਕ ਪਿੰਡ ਗਏ ਸਾਂ। ਮੈਂ ਪਹਿਲਾਂ ਦੱਸਾਂ ਪਹੁੰਚੇ ਕਿਸ ਤਰ੍ਹਾਂ ਸਾਂ। ਅਸੀਂ, ਤੁਹਾਨੂੰ ਪਤਾ ਹੀ ਹੈ ਵੀ ਪਹਾੜੀ ਇਲਾਕਾ ਹੈ ਨੇਪਾਲ, ਹੈ ਨਾ, ਜਿੱਥੇ ਪਰਬਤ ਸੁਮੇਰ ਪਰਬਤ ਹੋਵੇ ਤੇ ਜਿੱਥੇ ਹਿਮਾਲਿਆ ਹੋਵੇ, ਉਹ ਐਸਾ ਇਲਾਕਾ ਹੈ ਜਿੱਥੇ ਤੁਸੀਂ ਕੋਈ ਪੱਧਰਾ ਥਾਂ ਨਹੀਂ ਵੇਖੋਗੇ, ਬਹੁਤ ਸਾਰੇ ਘਰ ਨੇ ਕਠਮਾਂਡੂ ਦੇ ਬਾਹਰ। ਸੋ ਅਸੀਂ ਕਠਮਾਂਡੂ ਤੋਂ 5-6 ਘੰਟੇ ਪਹਿਲਾਂ ਥਾਮੈਕ ਰੋਡ ਤੇ ਗਏ। ਉਹ ਰਸਤਾ ਐਸਾ ਸੀ ਤੇ ਉਸ ਤੋਂ ਬਾਅਦ 1 ਘੰਟਾ ਗ੍ਰੈਵਲ ਰੋਡ ਤੇ ਜਾਣਾ ਪਿਆ ਸੀ, ਜਿੱਥੇ ਗੱਡੀਆਂ ਰੁਕ ਜਾਂਦੀਆਂ ਨੇ। ਚੰਗੀ ਤੋਂ ਚੰਗੀ ਗੱਡੀ ਲੈ ਕੇ ਜਾਓ, ਕਿਉਂਕਿ ਉਸ ਵੇਲੇ ਗੱਡੀਆਂ ਦਾ ਵੀ ਭਾਅ ਬਹੁਤ ਚੜਿਆ ਹੋਇਆ ਸੀ। ਸਾਰੇ ਚਾਹੁੰਦੇ ਸਨ ਅਸੀਂ ਚੰਗੇ 4 ਵੀਲ ਡਰਾਈਵ ਲੈ ਕੇ ਜਾਈਏ, ਤਾਂ ਸਾਡੀ ਗੱਡੀ ਰੁਕ ਜਾਵੇ, ਕਦੀ ਪੁਸ਼ ਕਰਨੀ ਪਵੇ, ਕਦੀ ਟਾਇਰ ਪੰਕਚਰ ਹੋ ਜਾਵੇ, ਕਿਉਂਕਿ ਉਹ ਮਾਹੌਲ, ਕਿਉਂਕਿ ਭੂਚਾਲ ਤੋਂ ਬਾਅਦ ਬਹੁਤ ਸਾਰੇ ਲੈਂਡਸਲਾਈਡਸ ਹੋਏ ਸਨ, ਹੈ ਨਾ, ਜਿੱਥੇ ਧਰਤੀ ਹੀ ਸ਼ਿਫਟ ਹੋ ਜਾਂਦੀ ਹੈ। ਸੋ ਦੇयर ਵਾਸ ਅ ਲੋਟ ਆਫ obstacles। ਜਦੋਂ ਅਸੀਂ 1 ਘੰਟੇ ਤੋਂ ਬਾਅਦ 6+1 ਘੰਟੇ ਤੋਂ ਬਾਅਦ ਪਹੁੰਚੇ ਇਸ ਥਾਂ ਤੇ ਉੱਥੇ ਸਾਰੇ ਪਿੰਡ ਦੇ ਲੋਕ ਪਹੁੰਚੇ ਹੋਏ ਸਨ, ਸਾਰਾ ਸਮਾਨ ਸਾਡਾ ਲੈ ਕੇ ਜਾਣ ਦਾ। ਉਹ ਕਿੱਥੋਂ ਆਏ ਸਨ? ਉਹ ਕਹਾਂਗੇ ਰੱਬ ਦੇ ਜੜ੍ਹਾਂ ਚੋਂ ਆਏ ਸਨ, ਕਿਉਂਕਿ ਇਹ ਸਮਝ ਲਓ ਇੱਕ ਪਹਾੜੀ ਹੈ ਤੇ ਪਹਾੜੀ ਦੇ ਹੇਠਾਂ ਜਦੋਂ ਜਿੱਥੇ ਨਦੀ ਲੰਘਦੀ ਹੈ ਨਾ, ਉੱਥੇ ਸੀ ਇਹ ਪਿੰਡ। ਸੋ ਅਸੀਂ ਪਹਾੜੀ ਦੇ ਉੱਪਰੋਂ ਤੁਰ ਕੇ 3 ਘੰਟੇ ਬਾਅਦ ਅਸੀਂ ਇਸ ਪਿੰਡ ਪਹੁੰਚੇ। ਮਤਲਬ ਜਿੱਥੇ ਸਾਡੀ ਗੱਡੀ ਪਾਰਕ ਕਰ ਲਿਆ ਨਾ, ਉਸ ਤੋਂ ਬਾਅਦ ਫਿਰ 3 ਘੰਟੇ ਅਸੀਂ ਤੁਰੇ। ਤੇ ਸਾਡੀਆਂ ਸਾਰਾ ਸਮਾਨ, ਮਤਲਬ ਇੱਕ ਸੀ ਆਪਣਾ ਸਮਾਨ, ਕਿਉਂਕਿ ਇੱਕ ਰਾਤ ਰਹਿਣਾ ਸੀ, ਤੇ ਬਾਕੀ ਦੇ ਜਿਹੜੇ ਅਸੀਂ ਉਹ ਕੋਰੂਗੇਟਡ ਸ਼ੀਟਸ ਲੈ ਕੇ ਗਏ ਸੀ ਨਾ, ਜਿਹਨੂੰ ਅਸੀਂ ਟੀਨਾ ਕਹਿ ਲਈਏ, ਰੂਫ ਤੇ ਲਾਉਣ ਲਈ, ਉਹ ਅਸੀਂ ਉਹਨਾਂ ਨੂੰ ਜਿਹੜਾ ਦਾਨ ਕਰਨਾ ਸੀ। ਜਿਹੜਾ ਮੈਡੀਕਲ ਸਮਾਨ ਸੀ, ਸਾਡਾ ਸਾਰਾ ਸਮਾਨ ਉਹਨਾਂ ਲੋਕਾਂ ਨੇ ਚੁੱਕਿਆ। ਇੰਨੇ ਤਾਕਤਵਰ ਸੀ, ਤਰ੍ਹਾਂ ਸ਼ਰਪਾ ਹੁੰਦੇ ਨੇ, ਹੈ ਨਾ, ਦੇ ਵਰ ਕਾਲਡ ਟਰਾਂਸਪੋਰਟਰਸ। ਉਹਨਾਂ ਦਾ ਗੁਣ ਹੈ ਕਿ ਉਹ ਕਿਉਂਕਿ ਪਹਾੜੀ ਇਲਾਕੇ 'ਚ ਰਹਿੰਦੇ ਨੇ, ਉਹਨਾਂ ਵਾਸਤੇ ਪਹਾੜੀ ਚੜ੍ਹਨੀ ਉਤਰਨੀ ਇੱਕ ਮਾਮੂਲੀ ਚੀਜ਼ ਹੈ। ਬੱਚਾ ਮੇਰੇ ਸਾਹਮਣੇ 3 ਸਾਲ ਦਾ ਬੱਚਾ ਸੀ, ਮੇਰੇ ਸਾਹਮਣੇ ਭੱਜਾ ਜਾਵੇ ਉਹ ਪਹਾੜੀ ਨੂੰ ਚੜ੍ਹ ਕੇ, ਜਿਸ ਦੇ ਵਿੱਚ ਮੈਂ ਸਾਹ ਲੈ ਕੇ ਜਾ ਰਹੀ ਸਾਂ। ਸੋ ਉਹਨਾਂ ਦੀ ਜੋ ਸ਼ਕਤੀ, ਉਹਨਾਂ ਦਾ ਜੋ ਦ੍ਰਿੜਤਾ, ਉਹਨਾਂ ਦੀ ਜੋ ਰੱਬ ਨੇ ਗੁਣ ਪਾਏ ਸਨ, ਉਹ ਸਾਨੂੰ ਬਹੁਤ ਪ੍ਰੇਰਿਆ ਉਸਨੇ, ਹੈ ਨਾ, ਗੇਵ ਅਸ ਅ ਲੋਟ ਆਫ ਇਨਕਰੇਜਮੈਂਟ। ਉਸ ਪਿੰਡ ਵਿੱਚ ਜਦੋਂ ਅਸੀਂ ਰਾਤ ਪਹੁੰਚੇ, ਤੁਰਦੇ ਤਰਦੇ, ਜਿਹੜਾ ਮੈਂ ਹੁਣ ਤੁਹਾਨੂੰ ਡਿਸਕ੍ਰਾਈਬ ਕੀਤਾ, ਸਵੇਰ ਦੇ ਤੁਰੇ ਸਾਂ ਕਠਮਾਂਡੂ ਗੁਰੂ ਨਾਨਕ ਸਤਸੰਗ ਗੁਰਦੁਆਰੇ ਤੋਂ, ਸਾਡਾ ਜਿੱਥੇ ਬੇਸ ਹੈ, ਉੱਥੋਂ ਸਵੇਰੇ ਤੁਰਦੇ ਸਾਂ ਤੇ ਫਿਰ ਪਿੰਡਾਂ 'ਚ ਜਾਂਦੇ ਸਾਂ। ਜਦੋਂ ਅਸੀਂ ਰਾਤ ਤੱਕ ਪਹੁੰਚੇ ਤੇ ਉੱਥੇ ਜਿਹੜੇ ਪਿੰਡ ਦੇ ਲੋਕ ਇੱਕ ਥਾਂ ਤੇ ਇਕੱਠੇ ਹੋ ਗਏ ਤੇ ਉਹਨਾਂ ਨੇ ਸਾਡੇ ਵਾਸਤੇ ਆਪਣਾ ਭੋਜਨ ਤਿਆਰ ਕੀਤਾ। ਤੇ ਉਸ ਵੇਲੇ ਉਹਨਾਂ ਨੇ ਕਿਹਾ ਵੀ ਅਸੀਂ ਸਮਝਦੇ ਹਾਂ ਜੋ ਤੁਸੀਂ ਸਾਡੇ ਨੂੰ ਮਿਲਣ ਆਏ ਹਾਂ, ਵੀ ਅਸੀਂ ਕਿੰਨਾ ਕੁ ਚਿਰ ਉਦਾਸ ਰਹੀਏ ਵੀ ਸਾਡੇ ਨਾਲ ਕੀ ਹੋਇਆ। ਅੱਜ ਤੁਸੀਂ ਆਏ ਹਾਂ, ਅਸੀਂ ਇੰਨੇ ਖੁਸ਼ ਹੋ ਗਏ, ਹੁਣ ਅਸੀਂ ਤੁਹਾਡੇ ਲਈ ਸਾਡੇ ਕਲਚਰਲ ਗਾਣੇ ਵਿਖਾਉਣੇ ਨੇ, ਸੁਣਾਉਣੇ ਨੇ। ਸੋ ਮਤਲਬ ਵੀ ਜੋ ਅਸੀਂ ਆਪਣਾ ਸਮਾਨ ਲੈ ਕੇ ਗਏ ਸੀ ਨਾ, ਉਸ ਦਾ ਇੱਕ ਪਾਸੇ ਉਹਨਾਂ ਦਾ ਗੁਣ ਫਾਇਦਾ ਹੋਏਗਾ, ਪਰ ਜੋ ਅਸੀਂ ਗਏ ਸਾਂ ਉਹਨਾਂ ਨੂੰ ਮਿਲਣ, ਜਿਹੜੇ ਕਹਿੰਦੇ ਨੇ ਵੀ ਰੱਬ ਦੇ ਜੜ੍ਹਾਂ 'ਚ ਰਹਿੰਦੇ ਸਨ, ਜਿੱਥੇ ਸਾਡੇ ਆਉਣ ਤੋਂ ਪਹਿਲਾਂ ਕੋਈ ਨਹੀਂ ਸੀ ਅਜੇ ਪਹੁੰਚਿਆ। ਮਤਲਬ ਕੌਣ ਪਹੁੰਚੇਗਾ ਇੰਨੀ ਦੂਰ? ਤੇ ਉੱਥੇ 40 ਪਰਿਵਾਰ ਸਿਰਫ ਸਨ। ਤੇ ਲੋਕੀ ਸੋਚਣਗੇ ਵੀ ਤੁਸੀਂ ਇੰਨੇ ਦੂਰ ਰਹਿੰਦੇ 40 ਪਰਿਵਾਰ ਕਿਸੇ ਸ਼ਹਿਰ 'ਚ ਜਾ ਕੇ ਰਹੋ। ਨਹੀਂ, ਇਹ ਉਹਨਾਂ ਦੀ ਸੱਭਿਅਤਾ ਹੈ, ਇਹ ਉਹਨਾਂ ਦੀ ਰਹਿਣੀ ਹੈ। ਤੇ ਮੈਨੂੰ ਜਦੋਂ ਅਸੀਂ ਰਹਿਰਾਸ ਸਾਹਿਬ ਕੀਤੀ ਉਸ ਰਾਤ, ਤੇ ਜਦੋਂ ਆਪਣਾ ਆਉਂਦੇ ਕਾਹੇ ਰੇ ਮੰਚਿਤ ਵੈ ਉਦਮ ਜਾਂ ਆਰ ਹਰਜੀ ਉਪਰਿਆ, ਸੈਲ ਪੱਥਰ ਮੈਂ ਜੰਤ ਉਪਾਏ। ਆਪਾਂ ਕਹਿੰਦੇ ਨਾ, ਸੈਲ ਪੱਥਰ ਮੈਂ ਜੰਤ ਉਪਾਏ, ਅਸੀਂ ਕੀੜੀਆਂ ਦੀ ਸੋਚਦੇ ਗੱਲ, ਪਰ ਮੇਰੀ ਸੋਚ ਉਸ ਵੇਲੇ ਜਦੋਂ ਮੈਂ ਇਹ ਘਰਾਂ ਨੂੰ ਵੇਖਿਆ ਪਹਾੜੀਆਂ ਵਿੱਚ, ਮੈਨੂੰ ਉਹ ਤੁਕ ਯਾਦ ਆਈ ਵੀ ਇਹੀ ਸੈਲ ਪੱਥਰ ਜਿਨ੍ਹਾਂ ਦੇ ਵਿੱਚ ਇਹਨਾਂ ਲਈ ਜੰਤ, ਇਹਨਾਂ ਜੀਆਂ ਲਈ ਗੁਰੂ ਸਾਹਿਬ ਨੇ, ਵਾਹਿਗੁਰੂ ਨੇ ਜੋ ਪੈਦਾਇਸ਼ ਕੀਤੀ ਹੈ, ਤੇ ਇਹਨਾਂ ਦੇ ਵਾਸਤੇ ਖਾਣਾ ਬਾਣਾ ਵੀ ਤਿਆਰ ਹੈ। ਸਾਡੇ ਵਰਗੇ ਜੇ ਲੈ ਕੇ ਗਏ ਉਹ ਵੱਖਰੀ ਗੱਲ ਹੈ, ਪਰ ਉੱਥੇ ਉਹਨਾਂ ਦੀ ਜਿਹੜੀ ਖੇਤੀਬਾੜੀ ਹੋ ਰਹੀ ਹੈ। ਸੋ all this experience ਤੁਹਾਨੂੰ ਰੱਬ ਯਾਦ ਆਉਂਦਾ ਹੈ। ਸੋ ਜਿੱਥੇ ਅਸੀਂ ਸੇਵਾਵਾਂ ਕਰਨ ਜਾਂਦੇ ਹਾਂ, ਅਸੀਂ ਆਪਾਂ ਨਿੱਕਾ ਮੋਟਾ ਆਪਣੀ ਸੇਵਾ ਜ਼ਰੂਰ ਕਰਦੇ ਹਾਂ, ਪਰ ਸਭ ਤੋਂ ਵੱਡੀ ਸੇਵਾ ਇਹੀ ਹੁੰਦੀ ਹੈ ਜਿੱਥੇ ਤੁਸੀਂ ਆਪਣੇ ਅਕਾਲ ਪੁਰਖ ਦੀ ਰਚਨਾ ਨੂੰ ਵੇਖ ਕੇ ਆਉਂਦੇ ਹੋ ਤੇ ਤੁਸੀਂ ਸਮਝਦੇ ਹੋ ਵੀ ਅਸੀਂ ਤਾਂ ਕੁਛ ਨਹੀਂ ਕਰ ਰਹੇ ਤੇ ਕਰਾਉਣ ਵਾਲਾ ਕਰ ਰਿਹਾ ਹੈ, ਤੇ ਅਸੀਂ ਤਾਂ ਸਿਰਫ ਇੱਕ ਦਰਸ਼ਕ ਦੇ ਤੌਰ ਤੇ ਵੇਖ ਕੇ ਆ ਜਾਂਦੇ ਹਾਂ ਵੀ ਕੁਦਰਤ ਕੀ ਚੀਜ਼ ਹੈ।
ਜੀ ਬਿਲਕੁਲ, ਥੈਂਕ ਯੂ ਸੋ ਮਚ ਭੈਣ ਜੀ, ਤੁਸੀਂ ਸਾਡੇ ਨਾਲ ਸ਼ੇਅਰ ਕੀਤਾ। ਪਰ ਜਿਸ ਤਰ੍ਹਾਂ ਭੈਣ ਜੀ ਜਿਹੜੇ ਮੇਨ ਸ਼ਹਿਰ ਨੇ ਉੱਥੇ ਵੀ ਬਹੁਤ ਸਾਰੀਆਂ ਬਿਲਡਿੰਗਾਂ ਗਿਰੀਆਂ ਸੀ। ਅਸੀਂ ਪਿਕਚਰਸ ਵਿੱਚ ਦੇਖਿਆ ਕਿਸ ਤਰ੍ਹਾਂ ਬੱਚੇ ਹੁਣ ਵਾਪਸ ਸਕੂਲ ਜਾਣ ਲੱਗ ਪਏ ਨੇ। ਆਰ ਦੇ ਬੈਕ ਟੂ ਦੇਅਰ ਨੋਰਮਲ ਲਾਈਫ, ਨੋਰਮਲ ਰੂਟੀਨ, ਉਹਦੇ ਹਜੇ ਵੀ ਸਦਮੇ ਦੇ ਅੰਦਰ ਨੇ। ਤੁਸੀਂ ਸਕੂਲ ਦੀ ਗੱਲ ਕੀਤੀ ਹੈ, ਬਹੁਤ ਟੌਪਿਕ ਤੇ ਹੈ, ਕਿਉਂਕਿ ਅੱਜ ਹੀ ਸਾਡੀ ਟੀਮ ਨੇ ਸਾਨੂੰ ਅਪਰੂਵਲ ਲਈ ਮੰਗਿਆ ਸੀ ਵੀ ਉੱਥੇ ਇੱਕ ਸਕੂਲ ਹੈ ਇੱਕ ਇਲਾਕੇ ਵਿੱਚ, ਕਾਠਮਾਂਡੂ ਤੋਂ ਬਹੁਤ ਦੂਰ ਨਹੀਂ ਹੈ, 40 ਕਿਲੋਮੀਟਰ ਇੱਕ ਪਿੰਡ ਹੈ। ਤੇ ਕਿਉਂਕਿ ਰਿਮੋਟ ਕਰਕੇ ਨਾ ਉਹ ਭਾਵੇਂ 40 ਕਿਲੋਮੀਟਰ ਕਾਠਮਾਂਡੂ ਤੋਂ ਹੋਵੇ, ਉਸਦੀ ਪਹੁੰਚ ਕਾਠਮਾਂਡੂ ਨਾਲ ਬਹੁਤ ਔਖੀ ਹੁੰਦੀ ਹੈ। ਜਿਸ ਤਰ੍ਹਾਂ ਮੈਂ ਉਦਾਹਰਨ ਦੇ ਤੌਰ ਤੇ ਦੱਸਾਂ, ਅਸੀਂ ਇੱਕ ਹੋਰ ਪਿੰਡ ਗਏ ਸਾਂ ਜਿੱਥੇ ਇੱਕ ਬਹੁਤ ਬਿਮਾਰ ਜਨਾਨੀ ਸੀ ਤੇ ਉਹਦੇ ਆਕਸੀਜਨ ਸੈਚੂਰੇਸ਼ਨ ਸਿਰਫ 45% ਸੀ, ਮਤਲਬ ਕਿ ਕਿਸੇ ਟਾਈਮ ਹੀ ਉਹ ਮਰ ਸਕਦੀ ਸੀ ਤੇ ਉਸਨੂੰ ਕਿਸੇ ਨੇ ਸੀ ਮੈਡੀਕਲ ਕੇਅਰ ਵਾਸਤੇ ਆਉਣਾ ਹੈ ਨਾ, ਪਰ ਕਾਠਮਾਂਡੂ ਤੋਂ ਸਿਰਫ 40 ਕਿਲੋਮੀਟਰ ਸੀ। ਪਰ ਸਭ ਤੋਂ ਨੇੜੇ ਹਸਪਤਾਲ ਸੀ 5 ਘੰਟੇ ਦੂਰ ਜਾਣਾ, ਉਹ ਵੀ ਪ੍ਰਾਈਵੇਟ ਹਸਪੀਟਲ ਸੀ। ਸੋ ਜਿਹੜੇ ਬੰਦੇ ਥੋੜੇ ਜਿਹੇ ਨਵੇਂ ਨਰੋਏ ਆ ਉਹ ਹਸਪਤਾਲ ਜਾ ਸਕਦੇ ਨੇ, ਪਰ ਉਹ ਪ੍ਰਾਈਵੇਟ ਹਸਪੀਟਲ ਨਹੀਂ ਸੀ ਜਾ ਸਕਦੇ ਹੈ ਨਾ। ਸੋ ਦੈਰਫੋਰ ਅਸੀਂ ਉਹਨਾਂ ਨੂੰ ਆਰਮੀ ਦੇ ਟਰੱਕ ਰਾਹੀਂ ਹਸਪਤਾਲ ਲੈ ਕੇ ਗਏ ਸਾਂ ਤੇ ਉਦੋਂ ਵੇਖਣ ਚਾਹੁੰਦਾ ਸੀ ਵੀ ਭਾਵੇਂ ਇਹ ਦੂਰ ਹੀ ਕਾਠਮਾਂਡੂ ਤੋਂ ਜਾਂ ਨੇੜੇ ਕਾਠਮਾਂਡੂ ਤੋਂ ਜੋ ਹਾਲਾਤ ਨੇ, ਕਿਉਂਕਿ ਇਹ ਰਿਮੋਟ ਇਲਾਕਾ ਹੈ। ਰਿਮੋਟ ਮਤਲਬ ਹੋਰ ਦੁਨੀਆ ਤੋਂ ਦੂਰ ਹੈ ਨਾ, ਪੰਜਾਬੀ ਲਫ਼ਜ਼ ਮੈਨੂੰ ਯਾਦ ਨਹੀਂ ਕੀ ਹੋਏਗਾ। ਸੋ ਇਸ ਕਰਕੇ ਇਹਨਾਂ ਦੀ ਜਿਹੜੀ ਮੈਡੀਕਲ ਕੇਅਰ ਤੇ ਸਕੂਲਿੰਗ ਹੈ ਬਹੁਤ ਚੈਲੰਜਿੰਗ ਹੈ। ਉਹ ਬੱਚੇ ਉਸ ਸਾਰੇ ਪਿੰਡਾਂ ਵਿੱਚ ਜਿੱਥੇ ਵੀ ਸੀਗੇ, ਅਸੀਂ ਬੱਚਿਆਂ ਨੂੰ ਪੁੱਛਦੇ ਤੁਹਾਡਾ ਸਕੂਲ ਕਿੱਥੇ ਆ, ਉਹ ਜਿੱਥੇ ਪਹਾੜੀ ਤੇ ਖਲੋਤੇ ਹੁੰਦੇ ਸੀ ਨਾ, ਦੂਸਰੀ ਪਹਾੜੀ ਵੱਲ ਹੱਥ ਕਰਕੇ, ਮੇਰੇ ਲਈ ਤਾਂ ਬਹੁਤ ਦੂਰ ਹੈ, ਉਹ ਕਹਿੰਦੇ ਸਾਡਾ ਸਕੂਲ ਉਸ ਪਹਾੜੀ ਵਿੱਚ ਹੈ। ਸੋ ਮੈਂ ਕਹਿੰਦੀ ਤੁਸੀਂ ਕਿਸ ਤਰ੍ਹਾਂ ਸਕੂਲ ਜਾਂਦੇ ਹੋ, ਕਹਿੰਦੇ ਭੱਜ ਕੇ। ਐਂਡ ਯੂ ਨੋ ਦ ਟਰਮ ਸਕੂਲ ਰਨ, UK ਵਿੱਚ ਅਸੀਂ ਸਕੂਲ ਰਨ ਬੋਲਦੇ, ਜਦੋਂ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਗੱਡੀਆਂ 'ਚ ਲੈ ਕੇ ਜਾਂਦੇ ਆ, ਕਾਲਡ ਸਕੂਲ ਰਨ। ਸੋ ਉਹ ਲਫ਼ਜ਼ ਸਕੂਲ ਰਨ ਮੇਰੇ ਮਨ 'ਚ ਆਇਆ ਵੀ ਇਹ ਰਨ ਕਰਕੇ ਜਾਂਦੇ ਨੇ, ਜਿਹਨੇ ਉਹਨਾਂ ਨੇ 20-30 ਮਿੰਟਾਂ 'ਚ ਜਾਣਾ, ਅਸੀਂ 1-2 ਘੰਟੇ ਲਾਉਂਦੇ ਹਾਂ। ਸੋ that's the challenges। ਸੋ ਅੱਜ ਹੀ ਸਾਡੀ ਟੀਮ ਨੇ ਕਿਹਾ ਸੀ ਵੀ ਇੱਕ ਐਸਾ ਸਕੂਲ ਹੈ ਜਿੱਥੇ ਭਾਵੇਂ ਉਹ ਟੱਠਿਆ ਨਹੀਂ ਹੈ, ਪਰ ਉਸ ਸਕੂਲ ਨੂੰ ਰੈੱਡ ਮਾਰਕ ਲਾਇਆ ਗਿਆ ਗੌਰਮੈਂਟ ਵੱਲੋਂ ਕਿ ਇਟਸ ਨਾਟ ਸੇਫ ਫॉर ਯੂਜ਼। ਸੋ ਅਸੀਂ ਆਪਣੇ ਬੱਚਿਆਂ ਨੂੰ ਉਸ ਸਕੂਲ ਵਿੱਚ ਨਹੀਂ ਕਲਾ ਸਕਦੇ। ਉਹਦੇ ਮਾਤਾ ਪਿਤਾ ਕਹਿ ਰਹੇ ਸਨ ਤੁਸੀਂ ਇਹਨਾਂ ਦੀ ਕੋਈ ਸੇਵਾ ਕਰ ਦਿਓ। ਸੋ ਅਸੀਂ ਉਹਨਾਂ ਨੂੰ ਉਹ ਜ਼ਿੰਕ ਰੂਫ ਕੋਰੂਗੇਟਡ ਸ਼ੀਟਸ ਦੇ ਕੇ ਆ ਰਹੇ ਹਾਂ ਅੱਜ ਭਲਕ ਨੂੰ, ਤੇ ਜਿੱਥੇ ਉਹ ਸਕੂਲ ਨੂੰ ਦੁਬਾਰਾ ਬਣਾ ਸਕਣ, ਕਿਉਂਕਿ ਭਾਵੇਂ ਉਹ ਪੂਰਾ ਟੱਠਿਆ ਨਹੀਂ ਹੈ ਪਰ ਉਹ ਵਰਤਨ ਜੋਗਾ ਨਹੀਂ ਹੈ। ਸੋ ਉਹਨਾਂ ਨੂੰ ਢਾਹ ਕੇ ਨਵੇਂ ਸਿਰ ਤੇ ਉਹ ਸਕੂਲ ਬਣਾਉਣਾ ਪੈਣਾ ਹੈ। ਸਕੂਲਾਂ ਦਾ ਜੋ ਤੁਸੀਂ ਕਹਿੰਦੇ ਨਾ ਬੱਚੇ ਵਾਪਸ ਚਲੇ ਗਏ ਕਿ ਨਹੀਂ, ਕਈ ਸਕੂਲਾਂ ਵਿੱਚ ਚਲੇ ਗਏ ਹੋਣਗੇ, ਪਰ ਜਿੱਥੇ ਬੱਚਿਆਂ ਦੀ ਡੇਂਜਰ ਹੈ ਉਹ ਉਸ ਬੱਚਿਆਂ ਨੂੰ ਬਿਲਡਿੰਗਾਂ ਵਿੱਚ ਨਹੀਂ ਪੜ੍ਹਾ ਰਹੇ। ਜੀ ਬਿਲਕੁਲ। ਤੇ ਭੈਣ ਜੀ, ਇਸ ਤਰ੍ਹਾਂ TV 84 ਦੇ ਸਾਡੇ ਬਹੁਤ ਸਾਰੇ ਵਿਊਅਰਸ ਸਾਨੂੰ ਵੇਖ ਰਹੇ ਨੇ, ਸੁਣ ਰਹੇ ਨੇ, ਐਂਡ ਸਾਡੇ ਆਪਣੇ ਫਰੈਂਡਸ ਵੀ ਹੁੰਦੇ ਨੇ ਜਿਹੜੇ ਨੇਪਾਲ ਦੇ ਨੇ, ਉਹਨਾਂ ਪਿਛੋਕੜ ਨੇਪਾਲ ਦਾ ਹੈ। ਅਸੀਂ ਜਾਣਨਾ ਚਾਹਾਂਗੇ ਜਿਸ ਤੁਸੀਂ ਇੰਨੀ ਮਦਦ ਕਰ ਰਹੇ ਹੋ, ਐਂਡ ਯੂ ਸੈਡ ਕਿ ਤੁਹਾਡਾ ਇੱਕ ਬੇਸ ਕੈਂਪ ਹੈ। ਆਈ ਵਾਂਟ ਟੂ ਨੋ ਲਾਈਕ ਹਾਊ ਮੈਨੀ ਬੇਸ ਕੈਂਪਸ ਡੂ ਯੂ ਹੈਵ, ਤਾਂ ਕਿ ਉਹ ਆਪਣੇ ਰਿਸ਼ਤੇਦਾਰਾਂ ਨੂੰ ਦੱਸ ਸਕਣ, ਆਪਣੀ ਫੈਮਿਲੀ ਨੂੰ ਦੱਸ ਸਕਣ, ਤਾਂ ਕਿ ਉਹ ਵੀ ਤੁਹਾਡੇ ਤੋਂ ਹੋਰ ਵੀ ਜ਼ਿਆਦਾ ਮਦਦ ਲੈ ਸਕਣ। ਕੈਨ ਯੂ ਟੈਲ ਮੀ ਅ ਲਿਟਲ ਬਿਟ ਕਿੱਥੇ ਤੁਹਾਡੇ ਬੇਸ ਕੈਂਪਸ ਨੇ, ਐਂਡ ਤੁਸੀਂ ਇਸ ਵੇਲੇ ਕਿਹੜੀ ਏਡਸ ਪ੍ਰੋਵਾਈਡ ਕਰ ਰਹੇ ਹੋ, ਐਂਡ ਹਾਊ ਯੂ ਹੈਲਪਿੰਗ? ਤੁਸੀਂ ਨੇਪਾਲ ਦੀ ਗੱਲ ਪੁੱਛ ਰਹੇ ਹੋ? ਹਾਂਜੀ, ਤੁਸੀਂ ਨੇਪਾਲ ਦੀ ਨੇਪਾਲ ਦੀ ਗੱਲ ਕਰ ਰਹੇ ਹੋ ਜੀ। ਹਾਂ, ਬੇਸ ਕੈਂਪ ਇੱਕੋ ਹੀ ਹੁੰਦਾ ਹੈ, ਭਾਵੇਂ ਤੁਸੀਂ ਪਿੰਡ ਵਿੱਚ 2-3 ਦਿਨ ਕੱਟ ਕੇ ਆ ਜਾਓ, ਉਸਨੂੰ ਤੁਸੀਂ ਬੇਸ ਕੈਂਪ ਨਹੀਂ ਬਣਾਓਗੇ। ਪਰ ਬੇਸ ਕੈਂਪ ਸਾਡਾ ਗੁਰੂ ਨਾਨਕ ਸਤਸੰਗ ਗੁਰਦੁਆਰਾ ਹੈ ਦੇਸੀ। ਮਾਣ ਦੀ ਗੱਲ ਹੈ ਕਿ 500 ਸਾਲ ਬਾਅਦ, ਮੈਂ 500 ਸਾਲ ਦੀ ਗੱਲ ਥੋੜੀ ਜਿਹੀ ਵੇਰਵੇ ਨਾਲ ਕਰਾਂਗੀ ਇਸ ਵੇਲੇ, ਵੀ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਹੀਂ, ਸਾਡੀ ਹਿਸਟਰੀ ਦੱਸ ਰਹੀ ਹੈ ਵੀ ਕਾਠਮਾਂਡੂ ਆਏ ਸਨ। ਜੇ 500 ਸਾਲ ਬਾਅਦ ਇੱਕ ਸਿੱਖ ਜਗਤ ਅਜੇ ਵੀ ਉਸੇ ਰੂਪ ਵਿੱਚ ਸੰਗਤ ਵਿੱਚੋਂ ਸੇਵਾ ਕਰਕੇ ਲੈ ਕੇ ਜਾ ਸਕਦਾ ਹੈ, ਉਹ ਇੱਕ ਬਹੁਤ ਵੱਡੀ ਮਾਣ ਦੀ ਗੱਲ ਹੈ, ਇੱਕ ਧਰਮ ਲਈ, ਇੱਕ ਕੌਮ ਲਈ। ਸੋ ਜਦੋਂ ਅਸੀਂ ਪਹੁੰਚੇ ਸਾਂ ਕਾਠਮਾਂਡੂ, ਪਹਿਲਾ ਕਦਮ ਹੁੰਦਾ ਹੈ ਜਦੋਂ ਇੱਕ ਰਿਲੀਫ ਟੀਮ ਪਹੁੰਚਦੀ ਹੈ, ਇੱਕ ਬੇਸ ਕੈਂਪ ਬਣਾਉਣਾ। ਬੇਸ ਕੈਂਪ ਦਾ ਇਹੀ ਸਹੂਲਤ ਹੁੰਦੀ ਹੈ ਕਿ ਤੁਸੀਂ ਉੱਥੇ ਰਹਿਣਾ ਹੈ, ਪਕਾਉਣਾ ਖਾਣਾ ਹੈ, ਤੇ ਜਾਂ ਤੁਸੀਂ ਉੱਥੋਂ ਆਪਣੇ ਪਲਾਨਸ ਕਰਨੇ ਨੇ, ਤੁਹਾਡੇ ਸਟੋਰੇਜ ਹੋਏਗਾ, ਤੁਹਾਡੀ ਰਿਲੀਫ ਮਟੀਰੀਅਲ ਦਾ ਸਟੋਰ ਹੋਏਗਾ। ਦੇਖੋ ਤੁਸੀਂ ਕਿੰਨੀ ਕੁ ਚੰਗੀ ਇਮਾਰਤ ਵੀ ਲੈ ਲਓ, ਕੋਈ ਗੁਰਦੁਆਰੇ ਦੇ ਬਰਾਬਰ ਕੋਈ ਐਸੀ ਇਮਾਰਤ ਨਹੀਂ ਹੋਏਗੀ। ਸਾਨੂੰ ਪਹਿਲਾਂ ਗੁਰੂ ਘਰ ਵਾਲਿਆਂ ਨੇ ਕਮਰਾ ਦਿੱਤਾ, ਸਾਡੇ ਸਾਰੇ ਮੈਡੀਕਲ, ਕਿਉਂਕਿ ਸਾਡੀ ਜ਼ਿਆਦਾ ਕੰਮ ਐਸ ਕੀ ਮੈਡੀਕਲ ਦਾ ਵੀ ਹੋਇਆ ਹੈ, ਸੋ ਸਾਡੀ ਜਿਹੜੀ ਮੈਡੀਕਲ ਮਟੀਰੀਅਲ ਅਸੀਂ ਦਿੱਲੀੋਂ ਲਿਆਉਂਦੇ ਸਾਂ, ਜਿਹੜੇ ਵੀ ਡਾਕਟਰ ਆਉਂਦੇ ਸਨ ਆਪਣਾ ਵੀ ਲਿਆਉਂਦੇ ਸਨ, ਉਹ ਸਾਰਾ ਇੱਕ ਥਾਂ ਸਟੋਰ ਕਰਨਾ ਸੀ ਐਸ ਅ ਸੇਫ ਪਲੇਸ, ਕਿਉਂਕਿ ਉਹਦੇ ਵਿੱਚ ਕੋਈ ਕੰਪਰੋਮਾਈਜ਼ ਨਾ ਹੋਵੇ ਉਸ ਦੀ ਸੇਫਟੀ ਸਿਕਿਉਰਿਟੀ ਦਾ। ਦੂਸਰੇ ਪਾਸੇ ਸਾਡੇ ਜਿਹੜੇ ਸੇਵਾਦਾਰ ਆਏ ਸਨ ਉਹਨਾਂ ਨੇ ਰਹਿਣਾ ਵੀ ਸੀ, ਤੇ ਤੀਸਰੇ ਪਾਸੇ ਇਹਨਾਂ ਦਾ ਖਾਣ ਬਾਣ ਦਾ ਵੀ ਕੁਝ ਪ੍ਰਬੰਧ ਕਰਨਾ ਸੀ। ਸੋ ਇਹ ਗੁਰੂ ਸਾਹਿਬ ਨੇ 500 ਸਾਲ ਪਹਿਲਾਂ ਹੀ ਇਸ ਮਰਿਆਦੇ ਅਨੁਸਾਰ ਵੀ ਗੁਰੂ ਘਰ ਇੱਕ ਧਰਮਸ਼ਾਲਾ ਹੈ ਜਿੱਥੇ ਬੰਦਾ ਰਹਿੰਦਾ ਹੈ, ਖਾਂਦਾ ਹੈ, ਪੀਂਦਾ ਹੈ, ਇਸ਼ਨਾਨ ਕਰਦਾ ਹੈ, ਅਸੀਂ ਉਸ ਰੂਪ ਵਿੱਚ ਗੁਰੂ ਘਰ ਨੂੰ
ਬੇਸ ਕੈਂਪ ਬਣਾਇਆ ਸੀ ਤੇ ਉਹਨਾਂ ਦੇ ਜਿਹੜੇ ਸੇਵਾਦਾਰ ਮੁੱਖ ਸੇਵਾਦਾਰ ਨੇ ਪ੍ਰੀਤਮ ਸਿੰਘ ਜੀ ਤੇ ਇੱਕ ਹੋਰ ਸੇਵਾਦਾਰ ਨੇ ਬਹੁਤ ਚਿਰ ਦੇ ਕਰਨੈਲ ਸਿੰਘ ਜੀ ਨੇ, ਇਹਨਾਂ ਨੇ ਸਾਡੇ ਨਾਲ ਬਹੁਤ ਹੱਥ ਵਟਾਇਆ ਤੇ ਹੋਰ ਵੀ ਬਹੁਤ ਨੇ ਜਿਨ੍ਹਾਂ ਦੇ ਨਾਂ ਜੇ ਮੈਂ ਲੈਣ ਲੱਗ ਪਵਾਂ ਮੈਂ ਕਿਸੇ ਦਾ ਭੁੱਲ ਜਾਵਾਂਗੀ, ਪਰ ਇਹਨਾਂ ਦੇ ਦੋਵਾਂ ਦੇ ਨਾਂ ਜ਼ਰੂਰ ਅਸੀਂ ਲੈਣੇ ਨੇ। ਸੋ ਉਹ ਸਾਡਾ ਬੇਸ ਕੈਂਪ ਹੈ ਤੇ ਉਸ ਬੇਸ ਕੈਂਪ ਵਿੱਚ ਹੀ ਅਸੀਂ ਜਦੋਂ ਇੱਕ ਨਾ ਕਿ ਟੀਨਾ ਦਾ ਘਰ ਅਸੀਂ ਮਾਡਲ ਬਣਾਉਣਾ ਸੀ ਡੋਮ ਸ਼ੇਪ, ਤੇ ਅਸੀਂ ਸੋਚਿਆ ਕਿੱਥੇ ਬਣਾਈਏ ਤੇ ਗੁਰੂ ਘਰ ਦੇ ਵਿਹੜੇ ਵਿੱਚ ਅਸੀਂ ਬਣਾਇਆ ਹੈ। ਸ਼ਾਇਦ ਤੁਹਾਡੇ ਸਕਰੀਨ ਤੇ ਦੇਖ ਸਕਦੇ ਹਾਂ ਵਿੱਚ ਤੁਸੀਂ ਜੀ ਦੇਖਿਆ ਹੋਏਗਾ। ਤੇ ਉਹ ਉੱਥੇ ਅਸੀਂ ਪਹਿਲਾਂ ਰਹਿਰਾਸ ਕੀਤੀ ਬਣਾ ਕੇ, ਉਸ ਤੋਂ ਬਾਅਦ ਤੇ ਸ਼ਾਇਦ ਇੱਕ ਟਾਈਮ ਆਏਗਾ ਉਹ ਗੁਰੂ ਘਰ ਦਾ ਜੋੜਾ ਘਰ ਹੋਏਗਾ ਜਾਂ ਜੋ ਵੀ ਉਹਨਾਂ ਨੇ ਵਰਤੋਂ ਵਿੱਚ ਲਿਆਉਣਾ ਹੋਏਗਾ। ਪਰ ਜਦੋਂ ਵੀ ਕੋਈ ਵਿਜ਼ਿਟਰ ਆਉਂਦਾ ਸੀ ਗੁਰੂ ਘਰ, ਕੋਈ ਵੀ ਕੌਮ ਦਾ, ਉਹ ਵਹਿੰਦਾ ਸੀ ਤੇ ਕਹਿੰਦਾ ਸੀ ਅਸੀਂ ਵੀ ਇਸ ਤਰ੍ਹਾਂ ਦੀ ਚੀਜ਼ ਬਣਾਉਣੀ, ਦੱਸੋ ਤੁਸੀਂ ਕਿਸ ਤਰ੍ਹਾਂ ਬਣਾਈ। ਸੋ ਉਹਨਾਂ ਨੂੰ ਅਸੀਂ ਥੋੜਾ ਬੜਾ ਦੱਸਦੇ ਸਾਂ ਵੀ ਇਹ ਬਹੁਤ ਸੌਖਾ ਆ, ਉਹ ਟੀਨਾ ਨੂੰ ਬੈਂਡ ਕਰਕੇ ਤੇ ਫਿਰ ਜੋ ਵੀ ਵੱਖਰੇ ਵੱਖਰੇ ਪੁਰਜਿਆਂ ਨਾਲ ਉਹਨਾਂ ਨੂੰ ਕੱਸ ਕੇ ਕਿਸ ਤਰ੍ਹਾਂ ਬਣਾਉਣਾ ਹੈ। ਸੋ ਉਹ ਬੇਸ ਕੈਂਪ ਸਾਡਾ ਹੈ ਜਿੱਥੇ ਸਾਨੂੰ ਸਵੇਰੇ ਭੈਣਾਂ ਲੰਗਰ ਛਕਾਉਂਦੀਆਂ ਸਨ, ਭਾਵੇਂ ਨਾਸ਼ਤਾ ਸੀ, ਭਾਵੇਂ ਮਿਡਲ ਆਫ ਦ ਡੇ ਜਾਂ ਰਾਤ ਨੂੰ, ਤੇ ਫਿਰ ਨਾਲ ਕੀ ਕਹਿੰਦੇ ਨਾ ਅਚਾਰ ਤੇ ਰੋਟੀ ਵੀ ਬਣ ਦਿੰਦੀਆਂ ਸਨ ਕਿ ਜੇ ਰਸਤੇ ਤੇ ਕਿਸੇ ਕਾਰਨ ਤੁਹਾਡੀ ਗੱਡੀ ਖਰਾਬ ਹੋ ਜਾਵੇ ਤੇ ਤੁਸੀਂ ਰੋਟੀ ਦੇ ਵੇਲੇ ਕਿਤੇ ਪਹੁੰਚ ਨਾ ਸਕੋ, ਇਹ ਤੁਹਾਡਾ ਸਹਾਰਾ ਹੋਵੇ, ਤੇ ਅਸੀਂ ਲੈ ਕੇ ਜਾਂਦੇ ਸਨ ਤੇ ਬਹੁਤ ਮੌਜ ਨਾਲ ਤੇ ਖੁਸ਼ੀ ਨਾਲ ਖਾਂਦੇ ਵੀ ਸਨ। ਸੋ ਇਹ ਬੇਸ ਕੈਂਪ ਦਾ ਮਾਹੌਲ ਸੀ। ਅਸੀਂ ਸਿਰਫ ਨਹੀਂ ਸੀ ਉੱਥੇ ਹੋਰ ਵੀ ਜਿਹੜੀਆਂ ਸਿੱਖ ਸੰਸਥਾਵਾਂ ਸਨ ਜਿਹੜੀ ਅਸੀਂ ਮੈਂ ਦੱਸਣਾ ਚਾਹੁੰਦੀ ਵੀ ਜਿਸ ਤਰ੍ਹਾਂ ਕਸ਼ਮੀਰ ਦੇ ਫਲੱਡ ਵੇਲੇ, ਉਸੇ ਤਰ੍ਹਾਂ ਨੇਪਾਲ ਦੇ ਰਿਲੀਫ ਵੇਲੇ ਜਿੰਨੇ ਸਿੱਖ ਜਥੇਬੰਦੀਆਂ ਪਹੁੰਚੀਆਂ ਸਨ ਉਸ ਜਗ੍ਹਾ ਦੀ ਦੇਖਭਾਲ ਲਈ, ਉਹ ਬਹੁਤ ਮਾਣ ਦੀ ਗੱਲ ਹੈ। ਆਸਟ੍ਰੇਲੀਅਨ ਇੱਕ ਰਿਲੀਫ ਟੀਮ ਸੀ, ਇੱਕ ਸਿੱਖ ਰਿਲੀਫ ਟੀਮ ਹੈ, ਇੱਕ ਖਾਲਸਾ ਏਡ ਹੈ, ਇੱਕ ਮਾਫ ਕਰਨਾ ਸਿੱਖ ਅਵੇਅਰਨੈਸ ਗਰੁੱਪ ਹੈ ਫਰੋਮ ਕੈਨੇਡਾ, ਜੇ ਮੈਂ ਇੱਕ ਦੋ ਨਾਂ ਭੁੱਲ ਜਾਵਾਂ, ਭਾਈ ਖਡੂਰ ਸਾਹਿਬ ਤੋਂ ਕਾਰ ਸੇਵਾ ਵਾਲੇ ਗਰੁੱਪ ਸਨ, ਤੇ ਇਸ ਤਰ੍ਹਾਂ ਦੇ ਕਈ ਆਏ। ਅਫਕੋਰਸ ਤੁਹਾਨੂੰ ਪਤਾ ਹੀ ਹੈ SGPC ਤੇ DSGMC ਦਿੱਲੀ ਕਮੇਟੀ ਵਾਲਿਆਂ ਨੇ ਜੋ ਟਰੱਕ ਸਮਾਨ ਖਿਲਾਇਆ, ਉਹ ਸਾਰਾ ਇਸ ਗੁਰੂ ਘਰ ਖਿਲਾਇਆ। ਇਸ ਗੁਰੂ ਘਰੋਂ ਹੀ ਸਾਰਾ ਰਾਸ਼ਨ ਜਾਂਦਾ ਸੀ ਉਹਨਾਂ ਦਾ ਤੇ ਪੱਕਦੇ ਸਨ। ਸੋ ਇੱਕ ਬਹੁਤ ਮੈਂ ਰੌਣਕ ਲਫ਼ਜ਼ ਵਰਤਾਂਗੀ, ਪਰ ਗੁਰੂਆਂ ਦੀ ਜੋ ਸੇਵਾ ਦੀ ਰੌਣਕ ਸੀ ਨਾ, ਉਹ ਵੇਖਣੀ ਮਿਲਦੀ ਸੀ। ਬਿਲਕੁਲ ਬਿਲਕੁਲ ਭੈਣ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਨੇਪਾਲ ਦੇ ਵਿੱਚ ਜੋ ਵੀ ਕਰ ਰਹੇ ਹੋ ਉਸ ਦੇ ਨਾਲ ਸਾਡਾ ਵੀ ਮਾਣ ਤੇ ਫਖਰ ਦੇ ਨਾਲ ਸਿਰ ਉੱਚਾ ਹੁੰਦਾ ਹੈ ਕਿ ਸਾਡੇ ਵੀਰ ਭੈਣ ਇਸ ਤਰ੍ਹਾਂ ਐਸੀ ਜਗ੍ਹਾ ਤੇ ਜਾ ਕੇ ਲੋਕਾਂ ਦੀ ਮਦਦ ਕਰ ਰਹੇ ਨੇ। ਸਰਬੱਤ ਦੇ ਭਲੇ ਦੀ ਅਸੀਂ ਗੱਲ ਕਰਦੇ, ਪਰ ਤੁਸੀਂ ਤਾਂ ਦਿਖਾਇਆ ਕਿ ਸਾਨੂੰ ਐਕਚੁਅਲੀ ਕੀ ਚੀਜ਼ ਹੁੰਦੀ ਹੈ। ਸੋ ਥੈਂਕ ਯੂ ਸੋ ਮਚ ਭੈਣ ਜੀ ਫॉर दैट ਕਿ ਤੁਸੀਂ ਨੇਪਾਲ ਦੀ ਪੂਰੀ ਡਿਟੇਲ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਹੋਰ ਵੀ ਅਪਡੇਟ ਤੁਹਾਡੇ ਕੋਲ ਲਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ, ਪਰ ਅੱਜ ਤਾਂ ਸਾਡਾ ਵਕਤ ਇੱਥੇ ਹੀ ਖਤਮ ਹੁੰਦਾ ਹੈ। ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੇ ਹਾਂ ਭੈਣ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।